ਉਹ 40 ਰੁਪਏ ਤੁਸੀਂ ਸਸਤਾ ਕੀਤਾ। ਅੱਜ ਵੀ ਸਾਡੇ ਫੈਸਲਾਬਾਦ ਪੁਲਿਸ ਦੀ ਕਿਸੇ ਗੱਡੀ ਨੂੰ ਤੇਲ ਨਹੀਂ ਮਿਲਦਾ ਪਿਆ। ਹੁਣ ਜਨਾਬ ਜਿਹੜੇ ਪੈਟਰੋਲ ਪੰਪਾਂ ਤੋਂ ਪੁਲਿਸ ਵਾਲੇ ਪੈਟਰੋਲ ਪਵਾਉਂਦੇ ਸੀ ਉਹ ਦਰਖਾਸਤਾਂ ਲਈ ਫਿਰਦੇ ਆ ਕਿ ਕਿਹੜੇ ਥਾਣੇ ਜਾ ਕੇ ਪੁਲਿਸ ਵਾਲਿਆਂ ਤੇ ਪਰਚਾ ਕਰਵਾਈਏ। ਆਈਜੀ ਪੰਜਾਬ ਸਾਹਿਬ, ਇਹ ਪਰਚਾ ਹੁਣ ਕਿਹਦੇ ਤੇ ਕਰਵਾਉਣਾ ਵਾ? ਦਰਖਾਸਤ ਲੈ ਕੇ ਜ਼ਾਹਰੀਬਾਦ ਤੁਹਾਡੇ ਕੋਲ ਆਉਣਾ ਵਾ। ਫੈਸਲਾਬਾਦ ਦੇ ਉਹ ਥਾਣੇ ਵਾਲੇ ਤਾਂ ਉੱਥੋਂ ਆਪ ਤੇਲ ਪਵਾਉਂਦੇ ਹੋਣੇ ਆ, ਸਾਨੂੰ ਤੇਲ ਦਿਓ, ਤੁਹਾਡੇ ਪੈਸੇ ਟਕਾ ਟਕ ਆਉਣਗੇ, ਕੋਈ ਰੌਲਾ ਨਹੀਂ ਹੋਏਗਾ। ਇਹਨਾਂ ਨੇ ਜਨਾਬ 14 ਦਿਨਾਂ ਦੇ ਵਿੱਚ 80 ਲੱਖ ਰੁਪਏ ਦਾ ਤੇਲ ਉੱਥੋਂ ਵੀ ਪਵਾ ਲਿਆ। ਪੁਲਿਸ ਵਾਲਿਆਂ ਨੂੰ ਅਗਰ ਅਸੀਂ ਤੇਲ ਨਹੀਂ ਦੇ ਸਕਦੇ ਤੇ ਪੁਲਿਸ ਵਾਲਿਆਂ ਨੇ ਸਾਡੀ ਜਾਨ ਮਾਲ ਇੱਜ਼ਤ ਆਬਰੂ ਦੀ ਹਿਫਾਜ਼ਤ ਕੀ ਕਰਨੀ ਆ? ਉਹ ਜ਼ਾਹਰੀ ਬਾਤ ਆ, ਪੁਲਿਸ ਵਾਲਿਆਂ ਦੀ ਜਗ੍ਹਾ ਤੇ ਵੀ ਡਾਕੂਆਂ ਨਹੀਂ ਕਰਨੀ ਨਾ। ਉਹ ਪੈਟਰੋਲਿੰਗ ਕਰਕੇ ਜੋ ਲੱਭਦਾ ਵਾ ਲੈਂਦਾ ਵਾ, ਲੈ ਕੇ ਆ ਜਾਂਦੇ ਆ। ਇੱਕ ਮੋਬਾਈਲ ਨੂੰ 10 ਲੀਟਰ ਤੇਲ ਦਿੱਤਾ ਜਾਂਦਾ। ਹੁਣ ਡੋਲਫਨ ਵਾਲੇ ਸਾਰਾ ਦਿਨ ਗਸ਼ਤ ਕਰਦੇ ਆ, ਉਹਨਾਂ ਨੂੰ ਤੁਸੀਂ ਕਿੰਨਾ ਤੇਲ ਦਿੰਦੇ ਹੋ? ਮੋਬਾਈਲ ਸਕਾਡ ਵਾਲੇ ਸਾਰਾ ਦਿਨ ਮੋਬਾਈਲ ਦੇ ਉੱਪਰ ਭਜੇ ਫਿਰਦੇ, ਉਹਨਾਂ ਨੂੰ ਕਿੰਨਾ ਤੇਲ ਦਿੰਦੇ ਹੋ? 30,000 ਦੇ ਨਾਲ ਘਰ ਚਲਾ ਕੇ ਦਿਖਾਓ। ਇੱਕ ਥਾਣੇਦਾਰ ਦਾ ਘਰ 30,000 ਨਾਲ ਚੱਲਦਾ ਪਿਆ ਵਾ। ਜਨਾਬ ਸਾਡੇ ਹਾਲਾਂ ਤੇ ਰਹਿਮ ਕੀਤਾ ਜਾਵੇ, ਨਾ ਸਿਰਫ ਸਾਡਿਆਂ ਤੇ, ਉਹਨਾਂ ਪੁਲਿਸ ਵਾਲਿਆਂ ਦੇ ਵੀ ਹਾਲਾਂ ਤੇ ਰਹਿਮ ਕੀਤਾ ਜਾਵੇ ਜਿਹੜੇ ਇਮਾਨਦਾਰੀ ਨਾਲ ਆਪਣੀ ਡਿਊਟੀ ਕਰਦੇ ਆ, ਜਿਹੜੇ ਰਿਸ਼ਵਤ ਨਹੀਂ ਲੈਂਦੇ। ਤੁਸੀਂ ਮਜਬੂਰ ਕਰ ਰਹੇ ਹੋ ਜਨਾਬ ਅਫਸਰਾਨੇ ਬਾਲਾ ਸਾਹਿਬ ਕਿ ਬੰਦੇ ਰਿਸ਼ਵਤ ਲੈਣ ਤੇ ਫਿਰ ਤੁਸੀਂ ਉਹਨਾਂ ਨੂੰ ਸਜ਼ਾਵਾਂ ਦੇਵੋ। अस्सलाम वालेकुम। ਅੱਛਾ ਕਾਕੜ ਸਾਹਿਬ, ਗੱਲ ਇਹ ਹੈਗੀ ਆ ਕਿ ਪੈਟਰੋਲ ਮਹਿੰਗਾ ਕੀਤਾ ਤੁਸੀਂ, ਉਹਦਾ ਸਭ ਤੋਂ ਜ਼ਿਆਦਾ ਨੁਕਸਾਨ ਆਵਾਮ ਨੂੰ ਤਾਂ ਹੋਇਆ ਹੀ ਹੋਇਆ, ਲੇਕਿਨ ਸਾਡੀ ਫੈਸਲਾਬਾਦ ਦੀ ਪੁਲਿਸ ਨੂੰ ਜਿਹੜਾ ਉਹਦਾ ਨੁਕਸਾਨ ਹੋਇਆ ਨਾ, ਇਹ ਵੀ ਰਹਿ ਰੱਬ ਦਾ ਨਾਂ। ਉਹ 40 ਰੁਪਏ ਤੁਸੀਂ ਸਸਤਾ ਕੀਤਾ, ਉਹ 40 ਰੁਪਈਆਂ ਦਾ ਵੀ ਸਾਨੂੰ ਫਾਇਦਾ ਨਹੀਂ ਹੋਇਆ। ਅੱਜ ਵੀ ਸਾਡੇ ਫੈਸਲਾਬਾਦ ਪੁਲਿਸ ਦੀ ਕਿਸੇ ਗੱਡੀ ਨੂੰ ਤੇਲ ਨਹੀਂ ਮਿਲਦਾ ਪਿਆ। ਹੁਣ ਜਨਾਬ ਜਿਹੜੇ ਪੈਟਰੋਲ ਪੰਪਾਂ ਤੋਂ ਪੁਲਿਸ ਵਾਲੇ ਪੈਟਰੋਲ ਪਵਾਉਂਦੇ ਸੀ ਉਹ ਦਰਖਾਸਤਾਂ ਲਈ ਫਿਰਦੇ ਆ ਕਿ ਕਿਹੜੇ ਥਾਣੇ ਜਾ ਕੇ ਪੁਲਿਸ ਵਾਲਿਆਂ ਤੇ ਪਰਚਾ ਕਰਵਾਈਏ ਕਿ ਸਾਡੇ ਪੁਲਿਸ ਨੇ ਪੈਸੇ ਦੇਣੇ ਆ ਤੇ ਪੁਲਿਸ ਸਾਡੇ ਪੈਸੇ ਨਹੀਂ ਦਿੰਦੀ ਪਈ। ਅਗਲਾ ਤਾਂ ਉਹਨਾਂ ਨੇ ਤੇਲ ਬੰਦ ਕਰ ਦਿੱਤਾ ਤੇ ਪਿਛਲੇ ਪੈਸੇ ਜਿਹੜੇ ਆ ਉਹ ਕਿੰਨੇ ਦੇਣੇ ਆ? ਆਈਜੀ ਪੰਜਾਬ ਸਾਹਿਬ, ਇਹ ਪਰਚਾ ਹੁਣ ਕਿਹਦੇ ਤੇ ਕਰਵਾਉਣਾ ਵਾ? ਦਰਖਾਸਤ ਲੈ ਕੇ ਜ਼ਾਹਰੀਬਾਦ ਤੁਹਾਡੇ ਕੋਲ ਆਉਣਾ ਵਾ। ਫੈਸਲਾਬਾਦ ਦੇ ਉਹ ਥਾਣੇ ਵਾਲੇ ਤਾਂ ਉੱਥੋਂ ਆਪ ਤੇਲ ਪਵਾਉਂਦੇ ਹੋਣੇ ਆ, ਜਿਨ੍ਹਾਂ ਨੇ ਦਰਖਾਸਤ ਵਸੂਲ ਕਰਨੀ ਆ। ਉਹਨਾਂ ਨੇ ਇਹਨਾਂ ਗਰੀਬਾਂ ਪੰਪ ਵਾਲਿਆਂ ਦੀ ਦਰਖਾਸਤ ਵੀ ਵਸੂਲ ਨਹੀਂ ਕਰਨੀ। ਤੇ ਸ਼ਾਇਦ ਫੈਸਲਾਬਾਦ ਦੀ ਤਾਰੀਖ ਦੇ ਵਿੱਚ ਪਹਿਲੀ ਵਾਰੀ ਇਸ ਤਰ੍ਹਾਂ ਹੋਇਆ ਵਾ ਕਿ ਤਮਾਮ ਤਰ ਸਰਕਾਰੀ ਗੱਡੀਆਂ ਦਾ ਤੇਲ ਜਿਹੜਾ ਵਾ ਉਹ ਬੰਦ ਕਰ ਦਿੱਤਾ ਗਿਆ। ਹੁਣ ਤੁਹਾਨੂੰ ਮੈਂ ਥੋੜੀ ਤਫਸੀਲ ਦੱਸ ਦੇਵਾਂ। ਫੈਸਲਾਬਾਦ ਦੇ ਵਿੱਚ ਟੋਟਲ 300 ਪੁਲਿਸ ਦੀ ਗੱਡੀ ਆ, ਜਿਹਦੇ ਵਿੱਚ ਅਫਸਰਾਨੇ ਬਾਲਾ ਸਰ ਉਹਨਾਂ ਦੀਆਂ ਗੱਡੀਆਂ ਵੀ ਸ਼ਾਮਲ ਆ ਤੇ ਮਤਹਿਤ ਅਮਲੇ ਦੀ ਗੱਡੀਆਂ ਵੀ ਸ਼ਾਮਲ ਆ। ਇੱਕ ਜਨਾਬ ਮੋਬਾਈਲ ਅਫਸਰ ਰੋਂਦਾ ਸਾਨੂੰ ਰਾਤੀ ਫੋਨ ਕਰਦਾ ਵਾ, ਕਹਿੰਦਾ ਯਾਰ ਚੌਰੀ ਗੱਲ ਇਹ ਹੈਗੀ ਕਿ ਗੱਡੀ 'ਚ ਬਹਿਣ ਲੱਗਿਆ ਨਾ ਪਹਿਲੇ 3000 ਰੁਪਇਆ ਮੈਨੂੰ ਦੇਣਾ ਪੈਂਦਾ। ਹੁਣ ਜਿਹੜਾ ਮੋਬਾਈਲ ਅਫਸਰ ਆ ਉਹ ਗੱਡੀ 'ਚ ਬਹਿਣ ਲੱਗਿਆ ਅਗਰ 3000 ਰੁਪਇਆ ਜੇਬ ਤੋਂ ਦੇਗਾ ਤੇ ਜਨਾਬ ਉਹ 6000 ਰੁਪਇਆ ਮੇਰੀ ਤੇ ਤੁਹਾਡੀ ਜੇਬ 'ਚੋਂ ਕੱਢ ਕੇ ਘਰ ਵੀ ਲਿਜਾਏਗਾ। 3000 ਰੁਪਇਆ ਤਾਂ ਅੱਜ ਦਾ ਪੈਟਰੋਲ ਦੇ ਪੈਸੇ ਤੇ 3000 ਕੱਲ੍ਹ ਦੇ। ਤੁਹਾਨੂੰ ਯਾਦ ਨਹੀਂ ਮਤੇ ਤੁਹਾਡੇ ਜ਼ਿਹਨ ਦੇ ਵਿੱਚ ਗੱਲ ਗਲਤ ਜਾ ਰਹੀ ਹੋਵੇ ਕਿ 3000 ਉਹਨੇ ਨਿਆਣਿਆਂ ਵਾਸਤੇ ਲੈ ਕੇ ਜਾਣਾ। ਮੈਂ ਬਿਲਕੁਲ ਇਹ ਗੱਲ ਨਹੀਂ ਕਰ ਰਿਹਾ। 3000 ਅੱਜ ਦਾ ਤੇ 3000 ਕੱਲ੍ਹ ਦਾ, 6000 ਰੁਪਇਆ ਉਹਨੇ ਤੁਹਾਡੇ ਤੇ ਮੇਰੇ ਦੀ ਜੇਬ ਦੇ ਵਿੱਚੋਂ ਕੱਢਣਾ ਵਾ। ਫਿਰ ਮੋਬਾਈਲ ਦੇ ਵਿੱਚ ਤੇਲ ਪਵਾਉਣਾ ਵਾ, ਫਿਰ ਉਹ ਗੱਡੀ ਚੱਲਣੀ ਆ, ਫਿਰ ਤੁਹਾਡੀ ਤੇ ਮੇਰੀ ਜਾਨ ਤੇ ਮਾਲ ਦੀ ਹਿਫਾਜ਼ਤ ਹੋਣੀ ਆ। ਉਹੀ ਮਾਲ ਜਿਹੜਾ 6000 ਤੁਸੀਂ ਕਢਾ ਚੁੱਕੇ ਹੋ। ਹੁਣ ਅੱਗੇ ਆਉਂਦੇ ਹਾਂ ਜੀ। ਪੁਲਿਸ ਦਾ ਫੈਸਲਾਬਾਦ ਦੇ ਵਿੱਚ ਮੈਂ ਲਿਖਿਆ ਥੋੜ੍ਹੀ ਜਿਹੀਆਂ ਗੱਲਾਂ, ਤੁਹਾਨੂੰ ਪਤਾ ਦੇਸੀ ਜਿਹਾ ਬੰਦਾ ਉਹਦੇ ਵਿੱਚੋਂ ਮਿਸ ਹੋ ਜਾਂਦੀਆਂ ਵਾ। ਉਹ ਤੁਸੀਂ ਸ਼ੇਖ ਰਸ਼ੀਦ ਦਾ ਇੰਟਰਵਿਊ ਦੇਖਿਆ ਹੋਣਾ, ਉਹਨੇ ਵੀ ਲਿਖ ਲੂ ਕੇ ਗੱਲਾਂ ਕੀਤੀਆਂ ਸੀ। ਆਪਣਾ ਵੀ ਹਿਸਾਬ ਉੱਦਾਂ ਦਾ ਹੀ ਆ। ਮੈਂ ਉਹ ਚਿੱਲੇ 'ਤੇ ਗਿਆ ਸੀ, ਮੈਂ ਖੈਰ ਚਿੱਲੇ 'ਤੇ ਜਾਣਾ ਚਾਹ ਨਹੀਂ ਰਿਹਾ ਵੈਸੇ, ਲੇਕਿਨ ਚਲੋ ਖੈਰ। ਜਨਾਬ ਪੁਲਿਸ ਦਾ ਇੱਕ ਪੰਪ ਆ ਜੀ ਸਰਗੋਦਾ ਰੋਡ 'ਤੇ, ਉੱਥੋਂ ਇਹਨਾਂ ਨੇ ਇੰਨਾ ਕੁ ਤੇਲ ਪਵਾ ਲਿਆ ਕਿ ਪੁਲਿਸ ਵਾਲਿਆਂ ਨੇ ਆਪਣੇ ਤੇਲ 'ਤੇ ਉਹ ਹੱਥ ਖੜੇ ਕਰ ਲਏ ਕਿ ਚੌਧਰੀ ਸਾਹਿਬ ਪੁਲਿਸ ਦੀ ਗੱਡੀ ਹੁਣ ਇੱਧਰ ਕੋਈ ਤੇਲ ਪਵਾਉਣ ਨਾ ਆਵੇ। ਇਹਨਾਂ ਨੇ ਕੀ ਕੀਤਾ? ਇਹਨਾਂ ਨੇ ਉਹੀ ਰਵਾਇਤੀ ਦਾ ਦੱਪਾ ਲਾਇਆ। ਲਾਰੀ ਅੱਡੇ ਇੱਕ ਪੰਪ ਨਵਾਂ ਬਣਿਆ ਸੋਹਣਾ ਬੜਾ, ਉਹਨਾਂ ਨੇ ਫੁੱਲ ਸ਼ੁੱਲ ਲਾਏ, ਇਫਤਤਾਹ ਸਦੂਏ। ਜਨਾਬ ਉਸ ਪੰਪ ਦੇ ਮਾਲਕ ਕੋਲ ਚਲੇ ਗਏ, ਉਹਨਾਂ ਨੂੰ ਜਾ ਕੇ ਜਨਾਬ ਆਪਕਾ ਇਕਬਾਲ ਬੁਲੰਦ ਹੋ, ਬੜਾ ਵੱਡਾ ਪੰਪ ਬਣਾ ਲਿਆ ਵਾ, ਸਾਨੂੰ ਤੇਲ ਦਿਓ, ਤੁਹਾਡੇ ਪੈਸੇ ਟਕਾ ਟਕ ਆਉਣਗੇ, ਕੋਈ ਰੌਲਾ ਨਹੀਂ ਹੋਏਗਾ। ਇਹਨਾਂ ਨੇ ਜਨਾਬ 14 ਦਿਨਾਂ ਦੇ ਵਿੱਚ 80 ਲੱਖ ਰੁਪਏ ਦਾ ਤੇਲ ਉੱਥੋਂ ਵੀ ਪਵਾ ਲਿਆ। ਉਹ ਭਾਈ ਆ ਗਿਆ, ਭਾਈ ਮੇਰਾ 80 ਲੱਖ ਰੁਪਇਆ ਦਿਓ ਤੇ ਬਾਅਦ ਅਗਲਾ ਤੇਲ ਲਵੋ। ਇਹਨਾਂ ਨੇ ਕਿਹਾ ਯਾਰ ਪੈਸੇ ਤਾਂ ਹੈ ਕੋਈ ਨਹੀਂ, ਥੋੜ੍ਹੀ ਦੇਰ ਤੇਲ ਹੋਰ ਪਾ, ਖੈਰ ਪੈਸੇ ਆ ਜਾਂਦੇ। ਉਹ ਸਿਆਣਾ ਆਦਮੀ ਸੀ, ਪਹਿਲੇ ਵੀ ਪੁਲਿਸ ਵਾਲਿਆਂ ਨਾਲ ਕਿਤੇ ਮਿਲ ਵਰਤ ਰਿਹਾ ਹੋਣਾ ਉਹਨੇ, ਠੀਕ ਹੈ। ਉਹਨਾਂ ਨੇ ਕਿਹਾ ਜੀ ਕਿ ਪੈਸੇ ਦਿਓਗੇ ਤੇ ਤੇਲ ਪੈਣਾ ਵਾ, ਨਹੀਂ ਤਾਂ ਤੁਹਾਡੀ ਕੰਡ 'ਤੇ ਪਰਚਾ ਤਾਂ ਪਿਆ ਹੀ ਆ। ਇਹ ਕੌਣ ਕਹਿ ਰਿਹਾ ਭਲਾ? ਪੰਪ ਵਾਲਾ ਪੁਲਿਸ ਵਾਲਿਆਂ ਨੂੰ ਕਹਿ ਰਿਹਾ ਕਿ ਤੁਹਾਡੀ ਕੰਡ 'ਤੇ ਪਰਚਾ ਤਾਂ ਪਿਆ ਹੀ ਹੈ ਜੇ ਤੁਸੀਂ ਤੇਲ ਦੇ ਪੈਸੇ ਨਾ ਦਿੱਤੇ। ਹੁਣ ਮੈਨੂੰ ਇਹ ਗੱਲ ਦੱਸੋ ਤੁਸੀਂ ਕਿ ਪੁਲਿਸ ਵਾਲਿਆਂ ਨੂੰ ਅਗਰ ਅਸੀਂ ਤੇਲ ਨਹੀਂ ਦੇ ਸਕਦੇ
ਤੇ ਪੁਲਿਸ ਵਾਲਿਆਂ ਨੇ ਸਾਡੀ ਜਾਨ ਮਾਲ ਇੱਜ਼ਤ ਆਬਰੂ ਦੀ ਹਿਫਾਜ਼ਤ ਕੀ ਕਰਨੀ ਆ। ਇਹੀ ਵਜ੍ਹਾ ਬਣ ਗਈ ਆ ਕਿ ਫੈਸਲਾਬਾਦ ਦੇ ਵਿੱਚ ਹੁਣ ਡਕੈਤੀਆਂ ਇੰਨੀਆਂ ਜ਼ਿਆਦਾ ਹੋਣ ਲੱਗ ਗਈਆਂ ਕਿ ਸਾਡੀ ਸੋਚ ਤੋਂ ਵੀ ਗੱਲ ਵੱਧ ਗਈ ਆ। ਉਹਦੀ ਵਜ੍ਹਾ ਕੀ ਆ ਕਿ ਪੁਲਿਸ ਵਾਲੇ ਗਸ਼ਤ ਕਰਦੇ ਕੋਈ ਨਹੀਂ, ਯੂਸੀ ਸਕਾਡ ਵਾਲੇ ਗਸ਼ਤ ਕਰਦੇ ਕੋਈ ਨਹੀਂ। ਤੁਸੀਂ ਮੈਨੂੰ ਇੱਕ ਗੱਲ ਦੱਸੋ ਕਿ ਜਦੋਂ ਢਿੱਡ ਦੇ ਵਿੱਚ ਰੋਟੀ ਨਹੀਂ ਹੋਏਗੀ ਤੇ ਅਸੀਂ ਕੰਮ ਕਰਾਂਗੇ? ਜਦੋਂ ਪੁਲਿਸ ਵਾਲਿਆਂ ਦੀ ਮੋਬਾਈਲ ਦੇ ਵਿੱਚ ਪੈਟਰੋਲ ਨਹੀਂ ਹੋਏਗਾ ਉਹ ਪੈਟਰੋਲਿੰਗ ਕਰਨਗੇ। ਉਹ ਕੀ ਕਰਦੇ ਆ, ਉਹ ਲੱਭਦੇ ਫਿਰ ਛਾਂ ਲੱਭਦੇ, ਛਾਂ ਦੇ ਥੱਲੇ ਗੱਡੀ ਖੜੀ ਕਰਦੇ ਆ, ਉੱਥੇ ਜਾ ਕੇ ਉਹ ਸੌਂਦੇ ਆ ਤੇ ਫਿਰ ਜਿਹੜੇ ਡਾਕੂ ਹੁੰਦੇ ਆ ਉਹ ਪੈਟਰੋਲਿੰਗ ਕਰਦੇ ਆ। ਉਹ ਜ਼ਾਹਰੀ ਬਾਤ ਆ ਪੁਲਿਸ ਵਾਲਿਆਂ ਦੀ ਜਗ੍ਹਾ ਤੇ ਫਿਰ ਡਾਕੂਆਂ ਨੇ ਕਰਨੀ ਨਾ, ਉਹ ਪੈਟਰੋਲਿੰਗ ਕਰਕੇ ਜੋ ਲੱਭਦਾ ਵਾ ਲੈਂਦਾ ਵਾ ਲੈ ਕੇ ਆ ਜਾਂਦੇ ਆ। ਫਿਰ ਮਜ਼ੇ ਦੀ ਗੱਲ ਇਹ ਹੈ ਕਿ ਪਿੱਛੇ ਜਾਣ ਜੋਗੇ ਵੀ ਪੈਸੇ ਕੋਈ ਨਹੀਂ, ਕਿਉਂਕਿ ਜਦੋਂ ਡਾਕੂਆਂ ਦਾ ਪਿੱਛਾ ਕਰਨਾ ਉੱਥੇ ਵੀ ਤਾਂ ਤੁਸੀਂ ਗੱਡੀ ਤੇ ਜਾਣਾ ਨਾ, ਉਹਦੇ ਜੋਗੇ ਵੀ ਸਾਡੇ ਕੋਲ ਪੈਸੇ ਕੋਈ ਨਹੀਂ। ਜਦੋਂ ਉਧਰ ਨੂੰ ਜਾਂਦੇ ਆ ਤੇ ਉਹ ਫਿਰ ਕਿਹਦੇ ਕੋਲ ਪੈਸੇ ਲੈਣਗੇ? ਮੇਰੇ ਕੋਲ ਲੈਣਗੇ, ਤੁਹਾਡੇ ਕੋਲ ਲੈਣਗੇ, ਦੇਖਣ ਵਾਲਿਓ ਜਿਹੜੇ ਕਮੈਂਟ ਕਰ ਰਹੇ ਉਹਨਾਂ ਕੋਲ ਲੈਣਗੇ, ਜਿਹੜੇ ਸਾਨੂੰ ਲਾਈਕ ਕਰ ਰਹੇ ਉਹਨਾਂ ਕੋਲ ਲੈਣਗੇ, ਤੇ ਜਿਹੜੇ ਮੇਰੇ 80 ਤੋਂ 90 ਹਜ਼ਾਰ ਫਾਲੋਵਰ ਹੋਏ ਪਏ ਆ ਉਹਨਾਂ ਕੋਲ ਵੀ ਲੈਣਗੇ, ਕਿਉਂਕਿ ਤੁਸੀਂ ਵੀ ਤਾਂ ਸੁਣਦੇ ਹੋ ਨਾ, ਤੇ ਤੁਹਾਡੇ ਵੀ ਤਾਂ ਬਣਦੇ ਆ ਨਾ ਪੈਸੇ ਪੁਲਿਸ ਵਾਲਿਆਂ ਦੇ। ਅੱਛਾ, ਅਗਰ ਥੋੜਾ ਜਿਹਾ ਅਸੀਂ ਪਹਿਲੇ ਦੀ ਗੱਲ ਕਰੀਏ ਤੇ ਇੱਕ ਮੋਬਾਈਲ ਨੂੰ 10 ਲੀਟਰ ਤੇਲ ਦਿੱਤਾ ਜਾਂਦਾ, ਇਹ ਵੀ ਨਾ ਕਾਫੀ ਸੀਗਾ। ਉਦੋਂ ਵੀ ਸਾਡੇ ਦੋਸਤ ਪੁਲਿਸ ਵਾਲੇ ਸਾਨੂੰ ਬਹੁਤ ਕਹਿੰਦੇ ਹੁੰਦੇ ਸੀਗੇ ਕਿ 10 ਲੀਟਰ ਤੇਲ ਦੇ ਨਾਲ ਗੁਜ਼ਾਰਾ ਨਹੀਂ, ਲੇਕਿਨ ਫਿਰ ਵੀ ਚਲੋ ਕੋਈ ਮਾੜਾ ਮੋਟਾ, ਉਹ ਪੰਜਾਬੀ ਦੇ ਵਿੱਚ ਕਹਿੰਦੇ ਥੁੱਕ ਥਿਕੜੀ ਲਾ ਕੇ ਉਹ ਗੁਜ਼ਾਰਾ ਕਰ ਲੈਂਦੇ ਸੀ। ਹੁਣ ਤਾਂ ਤੁਸੀਂ ਬਿਲਕੁਲ ਹੀ ਬੰਦ ਕਰਤਾ। ਹੁਣ ਡੋਲਫਿਨ ਵਾਲੇ ਸਾਰਾ ਦਿਨ ਉਹ ਐਡੀ ਵੱਡੀ ਮੋਟਰਸਾਈਕਲ ਐਡੇ ਔਖੇ ਹੋ ਕੇ ਉੱਤੇ ਬਹਿੰਦੇ ਆ, ਸਾਰਾ ਦਿਨ ਗਸ਼ਤ ਕਰਦੇ ਆ। ਉਹਨਾਂ ਨੂੰ ਤੁਸੀਂ ਕਿੰਨਾ ਤੇਲ ਦਿੰਦੇ ਹੋ? ਸਿਰਫ 2 ਲੀਟਰ। ਮੋਬਾਈਲ ਸਕਾਡ ਵਾਲੇ ਸਾਰਾ ਦਿਨ ਮੋਬਾਈਲ ਦੇ ਉੱਪਰ ਭਜੇ ਫਿਰਦੇ, ਉਹਨਾਂ ਨੂੰ ਕਿੰਨਾ ਤੇਲ ਦਿੰਦੇ ਹੋ? ਸਿਰਫ 2 ਲੀਟਰ। ਮੈਂ ਕਹਿੰਦਾ ਕਿ ਇਹ ਵੀ ਨਾ ਕਾਫੀ ਸੀਗਾ, ਲੇਕਿਨ ਹੁਣ ਤਾਂ ਬੇੜੇ ਹੀ ਗਰਕ ਹੋ ਗਏ ਨੇ। ਅੱਛਾ ਜੀ, ਆਈ ਜੀ ਪੰਜਾਬ ਸਾਹਿਬ, ਵਜ਼ੀਰ ਆਲਾ ਪੰਜਾਬ ਸਾਹਿਬ, ਹੁਣ ਗੱਲ ਇਹ ਹੈਗੀ ਆ ਕਿ ਨਾ ਮਿਸਾਕ ਸੈਂਟਰ ਸਾਡੇ ਕੰਮ ਆਣੇ ਆ, ਨਾ ਖਿਦਮਤ ਮਰਕਜ਼ ਸਾਡੇ ਕੰਮ ਆਣੇ ਆ। ਤੁਸੀਂ ਵੱਡੀਆਂ ਵੱਡੀਆਂ ਬਿਲਡਿੰਗਾਂ ਬਣਾ ਦਿਓ, ਵੱਡੇ ਵੱਡੇ ਕੰਮ ਕਰ ਦਿਓ, ਸੇਫ ਸਿਟੀ ਦੇ ਪ੍ਰੋਜੈਕਟ ਬਣਾ ਦਿਓ, ਲੇਕਿਨ ਜਿਹੜੀ ਬੁਨਿਆਦੀ ਜ਼ਰੂਰਤ ਆ ਸਾਡੀ ਪੁਲਿਸ ਦੀ, ਅਗਰ ਤੁਸੀਂ ਉਹ ਹੀ ਪੂਰੀ ਨਹੀਂ ਕਰੋਗੇ ਤੇ ਜਨਾਬ ਫਿਰ ਸਾਡੀ ਫੈਸਲਾਬਾਦ ਦੀ ਪੁਲਿਸ ਕੀ ਕਰੇਗੀ? ਮੈਨੂੰ ਇਹ ਗੱਲ ਸਿਰਫ ਦੱਸ ਦਿਓ। ਇੱਕ ਬੰਦਾ 70,000 ਰੁਪਏ ਤਨਖਾਹ ਲੈ ਰਿਹਾ ਜਨਾਬ, ਉਹ ਬਿਲਕੁਲ ਇਮਾਨਦਾਰੀ ਦੇ ਨਾਲ ਆਪਣੀ ਨੌਕਰੀ ਕਰ ਰਿਹਾ। ਅੱਜ ਉਹਦੀ ਮੋਬਾਈਲ ਗਸ਼ਤ ਆ ਗਈ ਆ, ਉਹਨੇ ਆਪਣੀ ਮੋਬਾਈਲ ਦੇ ਉੱਪਰ ਗਸ਼ਤ ਕਰਨਾ ਵਾ ਸਾਰੀ ਰਾਤ ਸਾਰਾ ਦਿਨ। ਤੁਸੀਂ ਮੈਨੂੰ ਇਹ ਗੱਲ ਦੱਸੋ, ਉਹ 10,000 ਰੁਪਏ ਦਾ ਤੇਲ ਪਵਾਉਣ ਦੇ ਕਾਬਿਲ ਹੈ ਉਹ ਬੰਦਾ? ਅਗਰ 70,000 ਦੇ ਵਿੱਚੋਂ 10,000 ਦਾ ਤੇਲ ਪਵਾ ਲੇਗਾ ਤੇ ਪਿੱਛੇ ਰਹਿ ਗਿਆ 60,000 ਰੁਪਇਆ। ਇੱਕ ਮਹੀਨੇ ਦੇ ਵਿੱਚ ਉਹਦੀਆਂ 4 ਗਸ਼ਤਾਂ ਆ ਗਈਆਂ, 40,000 ਨਿਕਲ ਗਿਆ। ਹੁਣ ਵਜ਼ੀਰ ਆਲਾ ਪੰਜਾਬ ਸਾਹਿਬ, ਤੁਸੀਂ ਮੈਨੂੰ ਇਹ ਗੱਲ ਦੱਸੋ ਕਿ 30,000 ਦੇ ਨਾਲ ਘਰ ਚਲਾ ਕੇ ਦਿਖਾਓ। ਇੱਕ ਥਾਣੇਦਾਰ ਦਾ ਘਰ 30,000 ਨਾਲ ਚੱਲਦਾ ਪਿਆ ਵਾ। ਜਨਾਬ ਸਾਡੇ ਹਾਲਾਂ ਤੇ ਰਹਿਮ ਕੀਤਾ ਜਾਵੇ, ਨਾ ਸਿਰਫ ਸਾਡਿਆਂ ਤੇ, ਉਹਨਾਂ ਪੁਲਿਸ ਵਾਲਿਆਂ ਦੇ ਵੀ ਹਾਲਾਂ ਤੇ ਰਹਿਮ ਕੀਤਾ ਜਾਵੇ ਜਿਹੜੇ ਇਮਾਨਦਾਰੀ ਨਾਲ ਆਪਣੀ ਡਿਊਟੀ ਕਰਦੇ ਆ, ਜਿਹੜੇ ਰਿਸ਼ਵਤ ਨਹੀਂ ਲੈਂਦੇ। ਤੁਸੀਂ ਮਜਬੂਰ ਕਰ ਰਹੇ ਹੋ ਜਨਾਬ ਅਫਸਰਾਨੇ ਬਾਲਾ ਸਾਹਿਬ ਕਿ ਬੰਦੇ ਰਿਸ਼ਵਤ ਲੈਣ ਤੇ ਫਿਰ ਤੁਸੀਂ ਉਹਨਾਂ ਨੂੰ ਸਜ਼ਾਵਾਂ ਦੇਵੋ। ਅਗਰ ਇੱਕ ਬੰਦਾ ਇਮਾਨਦਾਰੀ ਨਾਲ ਨੌਕਰੀ ਕਰਦਾ ਹੋਇਆ ਮੈਨੂੰ ਫੋਨ ਕਰ ਰਿਹਾ ਵਾ ਕਿ ਮੈਨੂੰ ਮੋਬਾਈਲ 'ਚ ਬਹਿਣ ਲੱਗਿਆ 3,000 ਰੁਪਏ ਦਾ ਟੀਕਾ ਪਹਿਲੇ ਲੱਗ ਜਾਂਦਾ ਵਾ, ਤੇ ਉਹ ਬੰਦਾ ਕਿਆ ਪੈਸੇ ਨਹੀਂ ਲਏਗਾ? ਲਿਹਾਜ਼ਾ ਤੁਸੀਂ ਆਪ ਰਿਸ਼ਵਤ ਦੇ ਦਰਵਾਜ਼ੇ ਖੋਲ ਰਹੇ ਹੋ। ਇਹ ਨਾ ਸਿਰਫ ਫੈਸਲਾਬਾਦ ਸ਼ਹਿਰ ਦੀ ਮੈਂ ਗੱਲ ਕਰ ਰਿਹਾ ਵਾਂ, ਬਲਕਿ ਫੈਸਲਾਬਾਦ ਦੀਆਂ ਜਿੰਨੀਆਂ ਤਹਿਸੀਲਾਂ ਵਾ ਉੱਥੇ ਪ੍ਰਾਈਵੇਟ ਪੰਪਾਂ ਕੋਲੋਂ ਇਹ ਪੈਟਰੋਲ ਲੈਂਦੇ ਨੇ। ਉਹ ਤਮਾਮ ਤਰ ਪ੍ਰਾਈਵੇਟ ਪੰਪ ਜਿਹੜੇ ਨੇ ਜੜ੍ਹਾਂ ਵਾਲੇ ਦੇ ਵਿੱਚ, ਤਾਂਦਲੇ ਦੇ ਵਿੱਚ, ਚੁਮਰੇ ਦੇ ਵਿੱਚ, ਸਮੁੰਦਰੀ ਦੇ ਵਿੱਚ, ਉਹਨਾਂ ਨੇ ਸਾਰਿਆਂ ਨੇ ਇੰਜ ਕਰਕੇ ਹੱਥ ਪੁਲਿਸ ਅੱਗੇ ਖੜੇ ਕਰ ਦਿੱਤੇ ਆ ਕਿ ਭਾਈਜਾਨ ਸਾਡੇ ਕੋਲ ਜੋ ਕੁਛ ਹੈ ਸੀਗਾ ਤੁਸੀਂ ਕੱਢ ਲਿਆ, ਹੁਣ ਸਾਡੇ ਕੋਲ ਕੱਖ ਨਹੀਂ ਹੈਗਾ, ਲਿਹਾਜ਼ਾ ਅਸੀਂ ਤੁਹਾਨੂੰ ਤੇਲ ਨਹੀਂ ਦੇ ਸਕਦੇ। ਤੇ ਜਨਾਬੇ ਵਾਲਾ ਜਨਾਬ, ਹੁਣ ਤਾਂ ਖੈਰ ਮੇਰਾ ਖਿਆਲ ਆ ਕਿ ਸਾਨੂੰ ਕਹਿਣਾ ਇਹ ਚਾਹੀਦਾ ਵਾ ਮੀਆਂ ਮੁਹੰਮਦ ਨਵਾਜ਼ ਸ਼ਰੀਫ ਸਾਹਿਬ ਨੂੰ, ਕਿਉਂਕਿ ਆਉਣ ਵਾਲੇ ਸਾਡੇ ਉਹੀ ਨੇ ਕਬੂਤਰ ਵਾਲੇ, ਠੀਕ ਹੈ, ਤੇ ਸਾਨੂੰ ਉਹਨਾਂ ਨੂੰ ਕਹਿਣਾ ਚਾਹੀਦਾ ਵਾ ਕਿ ਜਨਾਬ ਤੁਸੀਂ ਕੋਈ ਫੂਕ ਫਾਕ ਮਾਰ ਕੇ ਵੇਖ ਲਓ, ਬਾਕੀ ਫੈਸਲਾਬਾਦ ਦਾ ਹਾਲ ਹੁਣ ਕੋਈ ਨਹੀਂ ਜੇ ਰਹਿ ਗਿਆ। ਅਸੀਂ ਜਨਾਬ ਵੱਡੀਆਂ ਵੱਡੀਆਂ ਇਮਾਰਤਾਂ ਬਣਾ ਕੇ ਉਹਨਾਂ ਇਮਾਰਤਾਂ ਨੂੰ ਚੱਟਣਾ ਨਹੀਂ, ਅਸੀਂ ਵੱਡੀਆਂ ਵੱਡੀਆਂ ਇਮਾਰਤਾਂ ਬਣਾ ਕੇ ਉਹਨਾਂ ਦੇ ਵਿੱਚੋਂ ਕੁਝ ਲੈਣਾ ਨਹੀਂ। ਸਿਰਫ ਔਰ ਸਿਰਫ ਸਾਡੀ ਦਰਖਾਸਤ ਇਹੀ ਆ ਕਿ ਜਿਹੜੇ ਸਾਡੇ ਪੁਲਿਸ ਵਾਲੇ ਦੋਸਤ ਅਹਿਲਕਾਰ ਜਿਹੜੇ ਨੇ ਇਮਾਨਦਾਰੀ ਨਾਲ ਆਪਣੀ ਡਿਊਟੀ ਸਰ ਅੰਜਾਮ ਦਿੰਦੇ ਨੇ, ਉਹਨਾਂ ਨੂੰ ਇਮਾਨਦਾਰ ਰਹਿਣ ਦਿਓ। ਬਹੁਤ ਸ਼ੁਕਰੀਆ।